ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 33। ਫਰਾ ਨੇ ਕੁਝ ਚਿਰ ਵਿਹਲਿਆਂ ਰਹਿ ਕੇ BT ਵਿੱਚ ਦਾਖਲਾ ਲੈ ਲਿਆ ਸੀ ਤੇ ਹੁਣ ਸਕੂਲ ਵਿੱਚ ਪੜ੍ਹਾਉਂਦੀ ਸੀ। ਮਲਕ ਮੁਰਾਦ ਅਲੀ ਉਹਦੇ ਮਾਪਿਆਂ ਨਾਲ ਜਿਹੜਾ ਭਾਈਚਾਰਾ ਸ਼ੁਰੂ ਕੀਤਾ ਸੀ ਉਹਦਾ ਛੇਤੀ ਭੇਦ ਖੁੱਲ੍ਹ ਗਿਆ ਸੀ। ਉਹਦਾ ਖਿਆਲ ਸੀ ਵੀ ਵਕੀਲ ਹੋਰਾਂ ਕੋਲ ਬੜਾ ਪੈਸਾ ਹੈ ਤੇ ਉਸ ਘਰ ਵੜ ਕੇ ਸਭ ਕੁਝ ਉਹਨਾਂ ਦਾ ਹੋ ਜਾਏਗਾ ਜਾਂ ਉਹ ਕਾਬੂ ਕਰ ਲੈਣਗੇ। ਪਰ ਇੱਕ ਤੇ ਫਰਾ ਚਿੱਟਾ ਇਨਕਾਰ ਕਰ ਦਿੱਤਾ ਤੇ ਆਖ ਦਿੱਤਾ ਵੀ ਉਹ ਜ਼ਹਿਰ ਖਾ ਲਵੇਗੀ। ਦੂਜਾ ਕੁਝ ਹੀ ਮੁਲਾਕਾਤਾਂ ਵਿੱਚ ਵਕੀਲ ਹੋਰਾਂ ਨੂੰ ਗਵੇੜ ਹੋ ਗਿਆ ਭਈ ਮਲਕ ਮੁਰਾਦ ਅਲੀ ਜੀਆਂ ਦੀ ਖੈਰ ਮੇਰ ਪਿੱਛੋਂ ਪੁੱਛਦਾ ਏ ਤੇ ਉਹਨਾਂ ਦੀ ਜਾਇਦਾਦ ਤੇ ਹੈਸੀਅਤ ਦੀ ਸੂਹ ਲੈਣ ਵਾਲੀਆਂ ਗੱਲਾਂ ਭੈੜੋ ਛੇੜ ਦਿੰਦਾ ਏ। ਕੁਝ ਚਿਰ ਪਿੱਛੋਂ ਉਹਨਾਂ ਨੂੰ ਵਾਰਸ ਦੀਆਂ ਆਦਤਾਂ ਦਾ ਵੀ ਪਤਾ ਲੱਗ ਗਿਆ ਤੇ ਉਹਨਾਂ ਹੌਲੀ ਹੌਲੀ ਹੱਥ ਪਿੱਛੇ ਖਿੱਚ ਲਿਆ ਤੇ ਅਖੀਰ ਉਹ ਸਭ ਕੁਝ ਛੱਡ ਛਡਾ ਕੇ ਪਿੰਡ ਪਰਤ ਗਿਆ। ਇਸ ਦੌਰਾਨ ਰਿਜ਼ਵਾਨਾ ਦੀ ਸ਼ਾਦੀ ਲਾਹੌਰ ਵਿੱਚ ਕਿਸੇ ਓਬੜ ਘਰ ਵਿੱਚ ਹੋ ਗਈ ਸੀ, ਪਰ ਮਲਕਾਣੀ ਦੇ ਉਹਦੇ ਬਾਰੇ ਅਜੇ ਉਹ ਵਿਚਾਰ ਸਨ। ਵਕੀਲ ਸਾਹਿਬ ਆਖਦੇ ਹੁਣ ਤੇ ਖਾਲਦ ਦਾ ਸ਼ਹਿਰ ਵੀ ਜ਼ਿਲ੍ਹਾ ਬਣ ਗਿਆ ਹੈ, ਪਰ ਉਹ ਆਖਦੀ ਲਾਹੌਰ ਤੇ ਨਹੀਂ ਬਣ ਗਿਆ ਨਾ। ਫਰਾ ਉਹਨੂੰ ਹਰ ਗੱਲ ਲਿਖਦੀ ਰਹਿੰਦੀ ਸੀ ਤੇ ਉਹ ਵੀ ਜਵਾਬ ਦਿੰਦਾ ਰਹਿੰਦਾ। ਹੁਣ ਉਹ ਉਹਨੂੰ ਆਪਣੇ ਨਾਂ ਨਾਲ ਖਤ ਲਿਖਦਾ। ਕੋਈ ਬਹੁਤੀ ਜ਼ਾਤੀ ਜਾਂ ਲੁਕਾਉਣ ਵਾਲੀ ਗੱਲ ਹੁੰਦੀ ਤੇ ਅੰਗਰੇਜ਼ੀ ਵਿੱਚ ਲਿਖ ਦਿੰਦਾ। ਫਰਜ਼ਾਨਾ ਜਾਂ ਮਲਕ ਹੋਰੀ ਉਹਦਾ ਖਤ ਨਹੀਂ ਖੋਲ੍ਹਦੇ ਸਨ ਤੇ ਮਾਂ ਨੂੰ ਅੰਗਰੇਜ਼ੀ ਛੱਡ ਉਰਦੂ ਪੰਜਾਬੀ ਵੀ ਲਿਖਣੀ ਪੜ੍ਹਨੀ ਨਹੀਂ ਹੁੰਦੀ ਸੀ। ਪਰ ਖਾਲਦ ਡਰਦਾ ਉਹ ਕਿਧਰੇ ਖਤ ਖੋਲ੍ਹ ਕੇ ਕਿਸੇ ਪਾ ਪੜ੍ਹੀ ਤੇ ਵਕਤ ਫੜੀ ਆਪਣੇ ਜਿਹੀ ਗਵਾਂਢਣ ਕੋਲੋਂ ਨਾ ਪੜਵਾ ਲਵੇ, ਇਸ ਲਈ ਇਹਤਿਆਤ ਵਰਤਦਾ। ਫਰਾ ਆਖਿਆ ਸੀ ਜਦੋਂ ਮੌਕਾ ਹੋਵੇਗਾ ਉਹ ਉਹਨੂੰ ਆਪੂ ਦੱਸੇਗੀ ਵੀ ਉਹ ਆਪਣੀ ਆਪਾ ਨੂੰ ਘੱਲ ਦੇਵੇ, ਪਰ ਇਸ ਤੋਂ ਪਹਿਲਾਂ ਜ਼ਰੂਰੀ ਸੀ ਉਹ ਆਪਣਾ ਜ਼ਾਤੀ ਮਕਾਨ ਬਣਾ ਲਵੇ। ਕਿਉਂ ਜੇ ਹਰ ਰਿਸ਼ਤਾ ਪੁੱਛਣ ਵਾਲੇ ਤੋਂ ਉਹਦੀ ਅੰਮੀ ਪਹਿਲਾ ਸਵਾਲ ਇਹੋ ਪੁੱਛਦੀ ਸੀ, ਮੁੰਡੇ ਦਾ ਆਪਣਾ ਕਿੱਲਾ ਕੋਠਾ ਹੈ ਤੇ ਕਿੱਥੇ ਹੈ? ਫਿਰ ਜਦੋਂ ਉਹਨੂੰ ਦੱਸਿਆ ਵੀ ਉਹਨੇ ਸ਼ਹਿਰ ਦੇ ਬਾਹਰਲੇ ਪਾਸੇ ਖੁੱਲ੍ਹੀ ਥਾਂ ਉੱਤੇ ਇੱਕ ਕਨਾਲ ਦਾ ਪਲਾਟ ਖਰੀਦ ਲਿਆ ਹੈ ਤੇ ਉਹਨੇ ਆਪਣੇ ਵੱਲੋਂ ਨਕਸ਼ਾ ਬਣਾ ਕੇ ਵੀ ਘੱਲ ਦਿੱਤਾ। ਖੁੱਲ੍ਹਾ ਜਿਹਾ ਡਰਾਇੰਗ ਤੇ ਡਾਈਨਿੰਗ ਰੂਮ, 2 ਬੈੱਡ ਡਿਊਡੀ, ਕਾਰ ਪੋਰਚ, ਬਾਵਰਚੀ ਖਾਨਾ ਤੇ ਸਰਵੈਂਟ ਥੱਲੇ ਤੇ ਇੱਕ ਬਹੁ ਵੱਡਾ ਬੈੱਡਰੂਮ ਤੇ ਮਮਟੀ ਉੱਪਰ, ਬਾਕੀ ਸਾਰਾ ਖੁੱਲ੍ਹਾ। ਨਾਲ ਖਤ ਵਿੱਚ ਲਿਖਿਆ ਸੀ, ਮੈਂ ਡਰਾਇੰਗ ਨਹੀਂ ਪੜ੍ਹੀ ਇਸ ਲਈ ਸਿਰਫ ਕੰਧਾਂ ਦੀਆਂ ਲੀਕਾਂ ਮਾਰ ਕੇ ਘੱਲ ਰਹੀ ਹਾਂ। ਛੱਤ ਦਾ ਡਿਜ਼ਾਇਨ ਨਹੀਂ ਬਣਾ ਸਕਦੀ, ਨਾ ਨਕਸ਼ੇ ਵਿੱਚ ਵਿਖਾ ਸਕਨੀ ਹਾਂ, ਤੁਸੀਂ ਆਪੂ ਮਰਜ਼ੀ ਦੀ ਪਾ ਲੈਣਾ। ਮਕਾਨ ਲਈ ਉਹਦੇ ਕੋਲ ਪੂਰੇ ਪੈਸੇ ਨਹੀਂ ਸਨ। ਬਾਸੂ ਤੇ ਅਨਵਰ ਧੱਕੇ ਜ਼ੋਰੀ ਨਾਲ ਸ਼ੁਰੂ ਕਰਵਾ ਦਿੱਤਾ। ਅਨਵਰ ਹੁਣ ਮਹਿਕਮਾ ਨਹਿਰ ਵਿੱਚ ਠੇਕੇਦਾਰੀ ਕਰਦਾ ਤੇ ਸੌਖਾ ਬੰਦਾ ਸੀ। ਸ਼ਹਿਰ ਵਿੱਚ ਉਹਨੇ ਲੱਕੜੀ ਦਾ ਕਾਰਖਾਨਾ ਵੀ ਲਾ ਲਿਆ ਸੀ, ਜਿਹਦੀ ਪਾਰੋਂ ਪਿੰਡ ਦੇ ਕਈਆਂ ਤਰਖਾਣਾਂ ਤੇ ਮਜ਼ਦੂਰ ਬੰਦਿਆਂ ਨੂੰ ਸ਼ਹਿਰ ਵਿੱਚ ਰੁਜ਼ਗਾਰ ਲੱਭ ਗਿਆ ਸੀ। ਪਰ ਜਦੋਂ ਕੰਧਾਂ ਖਲੋ ਗਈਆਂ ਉਧਾਰ ਲਏ ਹੋਏ ਪੈਸੇ ਵੀ ਮੁੱਕ ਗਏ। ਉਹਨੇ ਫਰਾ ਨੂੰ ਇਤਲਾਹ ਦਿੱਤੀ, ਤੂੰ ਡਰਾਇੰਗ ਨਹੀਂ ਪੜ੍ਹੀ, ਛੱਤ ਦਾ ਨਕਸ਼ਾ ਨਹੀਂ ਬਣਾ ਸਕਦੀ, ਬਣਾ ਦਿੰਦੀਓ ਤੇ ਛੱਤ ਵੀ ਪੈ ਜਾਂਦੀ। ਤੇਰੇ ਨਕਸ਼ੇ ਦੇ ਮੁਤਾਬਕ ਤੇ ਮਕਾਨ ਬਣ ਗਿਆ ਏ, ਕੰਧਾਂ ਖਲੋ ਗਈਆਂ ਨੇ, ਪਰ ਛੱਤ ਨੀਲੀ ਏ। ਉਹਨੇ ਜਵਾਬ ਦਿੱਤਾ, ਮੈਂ ਥੋੜੇ ਥੋੜੇ ਕਰਕੇ ਪੈਸੇ ਜਮ੍ਹਾਂ ਕਰ ਲੈਣੇ, ਇਜ਼ਨ ਹੋਵੇ ਤੇ ਘੱਲ ਦਿਆਂ। ਪਰ ਉਹਨੇ ਮਨਾ ਕਰ ਦਿੱਤਾ ਭਈ ਮੈਂ ਆਪਣੀ ਮਿਹਨਤ ਨਾਲ ਬਣਾਉਣਾ ਤੇ ਮਾਸੀ ਨੂੰ ਵਿਖਾਣਾ ਚਾਹਨਾ, ਜੇ ਬਹੁਤੀ ਭੀੜ ਬਣੀ ਤੇ ਅਨਵਰ ਜਾਂ ਕਿਸੇ ਹੋਰ ਬੇਲੀ ਤੋਂ ਲੈ ਲਵਾਂਗਾ। ਕੁਝ ਚਿਰ ਹੋਰ ਲੰਘ ਗਿਆ ਤੇ ਅਖੀਰ ਉਹਨੇ ਫੜਾ ਕੇ ਮਕਾਨ ਮੁਕੰਮਲ ਕਰ ਲਿਆ। ਫਰਾ ਨੂੰ ਇਤਲਾਹ ਮਿਲੀ ਤੇ ਉਹ ਬੜੀ ਖੁਸ਼ ਹੋਈ। ਲਿਖਿਓਸ, ਹੁਣ ਮੰਜ਼ਿਲ ਨੇੜੇ ਆ ਗਈ ਏ। ਮੈਨੂੰ ਇੱਥੇ ਬੈਠੀ ਨੂੰ ਉੱਪਰਲਾ ਚੁਬਾਰਾ ਤੇ ਟੈਰਸ ਦਿਸਦੀ ਰਹਿੰਦੀ ਏ, ਜਿੱਦੇ ਤੂੰ ਸਾਰਾ ਖੁੱਲ੍ਹਾ ਅਸਮਾਨ, ਬੱਦਲ ਤੇ ਹਵਾ ਵਿੱਚ ਉੱਡਦੇ ਪੱਖਰੂ ਨਜ਼ਰ ਆਉਂਦੇ। ਹੁਣ 14ਵੀਂ ਰਾਤ ਦੀ ਚਾਨਣੀ ਵਿੱਚ ਅਸੀਂ ਰਲ ਕੇ ਉਸ ਟੈਰਸ ਉੱਤੇ ਟਹਿਲਦੇ ਤੇ ਗੱਲਾਂ ਕਰਦੇ ਹੋਈਏ। ਇਹ ਮੇਰਾ ਸੁਪਨਾ ਹੈ ਜਿਹਨੂੰ ਤੁਸੀਂ ਸੱਚ ਕਰਨਾ ਹੈ। ਮੈਂ ਅੰਮੀ ਨੂੰ ਦੱਸ ਦਿੱਤਾ ਹੈ ਵੀ ਤੁਹਾਡੀ ਕੋਠੀ ਮੁਕੰਮਲ ਹੋ ਗਈ ਹੈ। ਤੁਸੀਂ ਵੀ ਮਕਾਨ ਜਾਂ ਕੋਠੇ ਦਾ ਲਫ਼ਜ਼ ਅੰਮੀ ਸਾਹਮਣੇ ਕਦੀ ਨਾ ਬੋਲਣਾ, ਕੋਠੀ ਜਾਂ ਬੰਗਲਾ ਹੀ ਆਖਣਾ। ਅੰਮੀ ਤੁਹਾਡੀ ਕੋਠੀ ਦੀ ਗੱਲ ਸੁਣ ਕੇ ਚੁੱਪ ਕਰ ਗਏ। ਉਹਨਾਂ ਇਹ ਵੀ ਨਹੀਂ ਪੁੱਛਿਆ ਵੀ ਮੈਨੂੰ ਕਿਸ ਤਰ੍ਹਾਂ ਪਤਾ ਲੱਗਾ ਹੈ। ਮੇਰਾ ਖਿਆਲ ਹੈ ਹੁਣ ਉਹ ਮੰਨ ਜਾਣਗੇ। ਤੁਸੀਂ ਆਪਾਂ ਨੂੰ ਘੱਲ ਦਿਓ, ਰੱਬ ਚੰਗੀ ਕਰੇਗਾ। ਆਪਣੇ ਮਕਾਨ ਵਿੱਚ ਆ ਕੇ ਖਾਲਿਦ ਕੁਝ ਦਿਨ ਉਹਨੂੰ ਸਾਫ਼ ਕਰਨ, ਸਜਾਉਣ ਤੇ ਫਰਾ ਦੀ ਪਸੰਦ ਦੇ ਬੂਟੇ ਲਾਉਣ ਵਿੱਚ ਲੱਗਾ ਰਿਹਾ। ਮਲਕ ਅੱਲਾ ਯਾਰ ਨਾਲ ਲਾਹੌਰ ਕਚਹਿਰੀ ਵਿੱਚ ਕਈ ਵਾਰੀ ਰਸਮੀ ਜੀ ਮੁਲਾਕਾਤ ਹੋਈ ਸੀ, ਪਰ ਹੁਣ ਉਹਨਾਂ ਦੀ ਦਾਵਤ ਜ਼ਿਆਫਤ ਕਰਨਾ ਚਾਹੁੰਦਾ ਸੀ। ਪਰ ਆਪਾ ਤੇ ਬਾਸੂ ਆਖਿਆ ਪਹਿਲੋਂ ਉਹ ਲਾਹੌਰ ਜਾ ਕੇ ਰਿਸ਼ਤੇ ਦੀ ਗੱਲ ਕਰ ਆਉਣ, ਫਿਰ ਉਹ ਆਪੂ ਆ ਜਾਣਗੇ ਤੇ ਦਾਵਤ ਹੋ ਜਾਏਗੀ।
ਅਖੀਰ ਇੱਕ ਦਿਨ ਆਪਾ ਬਾਸੂ ਨਾਲ ਲਾਹੌਰ ਟੁਰ ਪਈ। ਉਹਨਾਂ ਦਾ ਇਰਾਦਾ ਸੀ ਸ਼ਗਨ ਕਰਕੇ ਉਹ ਅਗਲੇ ਦਿਨ ਪਰਤਣ ਗਏ, ਪਰ ਉਹ ਉਸ ਸ਼ਾਮੀ ਪਰਤ ਆਏ। ਉਹਨਾਂ ਦੇ ਮੂੰਹ ਲੱਥੇ ਹੋਏ ਸਨ। ਆਪਾ ਆਖਿਆ, ਅਸੀਂ ਬੜੇ ਚਾਅ ਤੇ ਤਿਆਰੀ ਨਾਲ ਗਏ ਸਾਂ, ਪਰ ਸਾਡੇ ਸਾਰੇ ਅਰਮਾਨ ਦਿਲ ਵਿੱਚ ਹੀ ਰਹਿ ਗਏ। ਕੁੜੀ ਨੂੰ ਉਹਨਾਂ ਪੁੱਛਿਆ ਦੱਸੇ ਹੀ ਨਹੀਂ ਤੇ ਕਿਧਰੇ ਹੋਰ ਜ਼ੁਬਾਨ ਦੇ ਦਿੱਤੀ ਏ। ਉਹਨਾਂ ਸਾਫ਼ ਆਖ ਦਿੱਤਾ ਏ ਵੀ ਜਿੱਥੇ ਉਹਨਾਂ ਰਿਸ਼ਤਾ ਕੀਤਾ ਏ ਉਹ ਕੋਈ ਕੰਮੀ ਕੁਮਿਆਰ ਨਹੀਂ, ਖਾਨਦਾਨੀ ਤੇ ਪੁੱਜਦੇ ਬੰਦੇ ਨੇ। ਸਾਨੂੰ ਉਹਨਾਂ ਜਿਵੇਂ ਪਛਾਣਿਆ ਹੀ ਨਾ ਹੋਵੇ। ਮਲਕਾਣੀ ਤੇਰੇ ਬਾਜੀ ਦੀ ਬੜੀ ਬੇਇੱਜ਼ਤੀ ਕੀਤੀ, ਭਈ ਕੁਮਹਾਰ ਹੋ ਕੇ ਤੈਨੂੰ ਸਾਡੇ ਬੂਹੇ ਉੱਤੇ ਆਉਂਦਿਆਂ ਸ਼ਰਮ ਨਹੀਂ ਆਈ। ਸਗੋਂ ਇਹ ਵੀ ਆਖ ਦਿੱਤੋਸ ਜ਼ਾਤ ਦੀ ਕੋੜ ਕਿਰਲੀ ਤੇ ਛਤੀਰਾਂ ਨੂੰ ਜੱਫੇ। ਉਹ ਵਿਚਾਰਾ ਹੱਕਾ ਬੱਕਾ। ਕੁੜੀ ਨੂੰ ਉਹਨਾਂ ਸਾਹਮਣੇ ਹੀ ਨਾ ਆਉਣ ਦਿੱਤਾ। ਉਹਦੇ ਤੋਂ ਨਿੱਕੀ ਦੱਸਿਆ ਵੀ ਉਹ ਅੰਦਰ ਬਹਿ ਕੇ ਰੋਂਦੀ ਪਈ ਸੀ। ਮੈਂ ਵੀ ਸਾਰੇ ਰਸਤੇ ਰੋਂਦੀ ਆਈ। ਤੂੰ ਇਹੋ ਜਿਹੇ ਲੋਕਾਂ ਦੀਆਂ ਤਾਰੀਫਾਂ ਕਰਦਾ ਸੈਂ ਜਿਨ੍ਹਾਂ ਤੇਰੀ ਖੈਰ ਮੇਰ ਵੀ ਨਾ ਪੁੱਛੀ, ਸਾਨੂੰ ਰਵਾਜੀ ਟੁੱਕਰ ਪਾਣੀ ਦੀ ਸੁਲ੍ਹਾ ਵੀ ਨਾ ਮਾਰੀ। ਮੈਂ ਤੈਨੂੰ ਆਖਿਆ ਸੀ ਨਾ ਭਈ ਆਪਣਾ ਅੱਗ ਨਾ ਮਾਰ, ਪਰ ਤੈਨੂੰ ਰੀਤਾਂ ਰਸਮਾਂ ਤਰੋੜਨ ਦਾ ਸ਼ੌਕ ਚੜਿਆ ਹੋਇਆ ਸੀ। ਆਪਾਂ ਦੀਆਂ ਗੱਲਾਂ ਸੁਣ ਕੇ ਉਹਦਾ ਦਿਮਾਗ ਸੁੰਨ ਹੋ ਗਿਆ। ਕਦੀ ਉਹ ਨਿੱਕੇ ਹੁੰਦਿਆਂ ਲਾਹੌਰ ਦੇ ਠੱਗਾਂ ਬਾਰੇ ਸੁਣਦਾ ਹੁੰਦਾ ਸੀ, ਜਿਹੜੇ ਪੇਂਡੂ ਬੰਦਿਆਂ ਨੂੰ ਰਸਤੇ ਵਿੱਚ ਮਲਮੇ ਦੀ ਕੋਈ ਟੋਮ ਕੜਾ ਸੱਟ ਕੇ ਫਸਾ ਲੈਂਦੇ ਤੇ ਠੱਗ ਲੈਂਦੇ ਸਨ। ਉਹ ਵੀ ਪਿੱਤਲ ਨੂੰ ਸੋਨਾ ਸਮਝ ਕੇ ਠੱਗਿਆ ਗਿਆ ਸੀ। ਲਾਹੌਰੀਆਂ ਦੀ ਮੇਜ਼ਬਾਨੀ ਬਾਰੇ ਲੋਕੀ ਆਖਦੇ ਹੁੰਦੇ ਸਨ ਭਈ ਰੋਟੀ ਵੀ ਤਿਆਰ ਹੈ ਤੇ ਗੱਡੀ ਵੀ ਤਿਆਰ ਹੈ। ਇੰਨੇ ਚਿਰ ਪਿੱਛੋਂ ਇਹਨਾਂ ਗੱਲਾਂ ਦੀ ਉਹਨੂੰ ਹੁਣ ਸਮਝ ਤੇ ਯਕੀਨ ਆ ਰਿਹਾ ਸੀ। ਉਹਨੂੰ ਲੱਗਾ ਜਿਵੇਂ ਆਪਾਂ ਦੀਆਂ ਗੱਲਾਂ ਸੁਣ ਕੇ ਉਹ ਥੋੜ੍ਹੇ ਚਿਰ ਲਈ ਮਰ ਗਿਆ ਹੋਵੇ, ਪਰ ਫਿਰ ਹੌਲੀ ਹੌਲੀ ਉਹਦੀ ਯਾਦਾਸ਼ਤ ਵਾਪਸ ਆਉਣ ਲੱਗ ਪਈ। ਇਹ ਕੀ ਹੋ ਗਿਆ ਹੈ? ਸੋਚਿਆ ਕਿ ਅਸੀਂ ਤੇ ਕੀ ਹੋ ਗਿਆ? ਉਹਨੇ ਆਪਾ ਤੇ ਬਾਸੂ ਨੂੰ ਤਸੱਲੀ ਦਿੱਤੀ, ਉਹਨਾਂ ਦੀ ਖਾਤਰ ਤਵਾਜ਼ੋ ਕੀਤੀ, ਪਰ ਜਦੋਂ ਰੋਟੀ ਟੁੱਕਰ ਖਾ ਕੇ ਵੱਖਰੇ ਕਮਰੇ ਵਿੱਚ ਟੁਰ ਗਏ, ਉਹ ਵੀ ਕੰਬਲ ਲੈ ਕੇ ਇੰਜ ਲੇਟ ਗਿਆ ਜਿਵੇਂ ਤਾਪ ਚੜ ਗਿਆ ਸੂ। ਉਹਨੂੰ ਕਈ ਤਰ੍ਹਾਂ ਦੀਆਂ ਸੋਚਾਂ ਆਉਂਦੀਆਂ। ਕਸੂਰ ਕਿੱਦਾਂ ਹੈ? ਉਹਦਾ ਆਪਣਾ, ਫਰਾ ਦਾ, ਜਾਂ ਜ਼ਮਾਨੇ ਦੀਆਂ ਰਸਮਾਂ ਰੀਤਾਂ ਦਾ? ਹੁੰਦੇ ਵਸ ਗੈਰ ਜ਼ਾਤ ਤੇ ਬਰਾਦਰੀ ਨਾਲ ਕਦੋਂ ਕੋਈ ਤਾਲਕ ਜੋੜਦਾ ਹੈ? ਮਲਕ ਅੱਲਾ ਯਾਰ ਦੇ ਮੁਕਾਬਲੇ ਵਿੱਚ ਅਜੇ ਉਹਦੀ ਕੀ ਹਸੀਅਤ ਹੈ? ਉਹਨੂੰ ਲੱਗਦਾ ਜਿਵੇਂ ਉਹਦੀ ਹਯਾਤੀ ਦਾ ਇੱਕ ਵਰਕਾ ਥਲਿਆ ਗਿਆ ਹੈ, ਇੱਕ ਬਾਬ ਮੁੱਕ ਗਿਆ ਹੈ। ਇਸ ਦੁਨੀਆ ਵਿੱਚ ਇੱਜ਼ਤ ਨਾਲ ਜੀਉਣ ਲਈ ਉਹਨੂੰ ਹੋਰ ਮਿਹਨਤ ਕਰਨੀ ਪਵੇਗੀ, ਆਪਣੀ ਹਸੀਅਤ ਬਣਾਉਣੀ ਪਵੇਗੀ, ਤਾਂ ਜੇ ਸੁਸਾਇਟੀ ਉਹਨੂੰ ਜਿਸ ਵੇਲੇ ਚਾਹੇ ਮਾਸੀ ਫਾਤਮਾ ਬਣ ਕੇ ਸਮਾਜ ਦੇ ਦੁੱਧ ਵਿੱਚੋਂ ਮੱਖੀ ਵਾਂਗ ਕੱਢ ਕੇ ਨਾ ਸੜ ਸਕੇ। ਉਹਦੀ ਹੁਣ ਤੀਕ ਦੀ ਹਯਾਤੀ ਦੀ ਸਭ ਤੋਂ ਬਹੁਤੀ ਉਦਾਸ ਰਾਤ ਸੀ। ਉਹ ਜਰੇ ਜਰੇ ਖਿਆਲਾਂ ਨੂੰ ਝਟਕਦਾ, ਪਰ ਉਹ ਉਹਨੂੰ ਬਿਗਿਆੜਾਂ ਵਾਂਗ ਹਰ ਪਾਸਿਓਂ ਵੇੜ ਲੈਂਦੇ। ਜੇ ਜ਼ਰਾ ਅੱਖ ਲੱਗਦੀ ਵੀ ਤੇ ਉਹ ਡਰਾਉਣੇ ਸੁਪਨੇ ਵੇਖ ਕੇ ਫਿਰ ਜਾਗ ਪੈਂਦਾ। ਕਦੀ ਵੇਖਦਾ ਕਿਸੇ ਉੱਚੀ ਪੌੜੀ ਤੋਂ ਡਿੱਗ ਪਿਆ ਏ ਤੇ ਡਿੱਗਦਾ ਹੀ ਜਾਂਦਾ ਏ, ਕਦੀ ਵੇਖਦਾ ਮਰ ਗਿਆ ਏ ਤੇ ਕਬਰ ਦੇ ਕੀੜੇ ਉਹਨੂੰ ਖਾਂਦੇ ਪਏ ਨੇ, ਪਰ ਉਹ ਚੀਕ ਵੀ ਨਹੀਂ ਸਕਦਾ। ਅਗਲੇ ਦਿਨ ਛੁੱਟੀ ਸੀ, ਅਦਾਲਤਾਂ ਬੰਦ ਸਨ, ਕੋਈ ਮੁਲਾਕਾਤੀ ਵੀ ਨਹੀਂ ਆਇਆ ਸੀ। ਆਪਾ ਤੇ ਬਾਸੂ ਨਾਸ਼ਤਾ ਕਰਕੇ ਪਿੰਡ ਟੁਰ ਗਏ ਸਨ। ਜਾਣ ਲੱਗਿਆਂ ਆਪਾ ਆਖਿਆ ਸੀ, ਹੁਣ ਤੀਕ ਜੋ ਤੂੰ ਆਖਿਆ ਅਸਾਂ ਕੀਤਾ, ਪਰ ਹੁਣ ਅੱਗੋਂ ਮੈਂ ਜੋ ਕਰਾਂਗੀ ਉਹ ਤੈਨੂੰ ਮੰਨਣੀ ਪਵੇਗੀ। ਮੈਂ ਹੁਣ ਹੋਰ ਇਸ ਘਰ ਨੂੰ ਸਖਣਾ ਤੇ ਵੀਰਾਨ ਨਹੀਂ ਰਹਿਣ ਦਿਆਂਗੀ। ਆਪਾ ਆਪਣੇ ਨਾਲ ਅੰਮੀ ਨੂੰ ਵੀ ਲੈ ਗਈ। ਘਰ ਖਾਲੀ ਹੋਇਆ ਤੇ ਅੰਦਰ ਦੇ ਫੱਟਾਂ ਦੀ ਪੀੜ ਵੱਧ ਗਈ। ਉਹਦਾ ਜੀ ਕਰਦਾ ਕੋਈ ਅਜਿਹਾ ਯਾਰ ਬੇਲੀ ਲੱਭ ਜਾਏ ਜਿਹਦੇ ਗਲ ਲੱਗ ਕੇ ਉਹ ਉੱਚੀ ਉੱਚੀ ਰੋਵੇ, ਪਰ ਉਹ ਫੇਰ ਕੰਬਲ ਲੈ ਕੇ ਲੇਟ ਗਿਆ। ਗਵਾਂਢ ਵਿੱਚ ਇੱਕ ਨਵਾਂ ਮਕਾਨ ਆਬਾਦ ਹੋਇਆ ਸੀ। ਉਸ ਘਰੋਂ ਹਰ ਵੇਲੇ ਗ੍ਰਾਮੋਫੋਨ ਰਿਕਾਰਡਾਂ ਦੀ ਆਵਾਜ਼ ਆਉਂਦੀ ਰਹਿੰਦੀ ਸੀ। 4-5 ਰਿਕਾਰਡ ਸਨ। ਕੋਈ ਰੋਜ਼ ਉਹਨਾਂ ਨੂੰ ਹੀ ਪਰਤ ਕੇ ਵਜਾਉਂਦਾ ਰਹਿੰਦਾ। ਉਹਨੂੰ ਆਪਣਾ ਗ੍ਰਾਮੋਫੋਨ ਤੇ ਨੱਜੀ ਨਾਲ ਵਟਾਇਆ ਰਿਕਾਰਡ ਯਾਦ ਆ ਗਿਆ। ਉਹ ਵਿਚਾਰੀ ਉਹਦੇ ਪਿੱਛੇ ਬਰਬਾਦ ਹੋ ਗਈ ਤੇ ਉਹ ਕਿਸੇ ਹੋਰ ਦੇ ਪਿੱਛੇ। ਦਿਲਾਂ ਦੀ ਵੀ ਅਜੀਬ ਖੇਡ ਏ, ਪਰ ਵੇਲਾ ਵੱਡੇ ਵੱਡੇ ਫੱਟ ਭਰ ਦਿੰਦਾ ਏ। ਇਹ ਤੇ ਇੱਕ ਨਿੱਕੀ ਜਿਹੀ ਝਰੀਟ ਏ। ਉਹਨੂੰ ਮਰਦਾਂ ਵਾਂਗ ਇਸ ਸਦਮੇ ਨੂੰ ਝੱਲਣਾ ਚਾਹੀਦਾ ਹੈ ਤੇ ਫਰਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਜਿਵੇਂ ਗਵਾਂਢੀਆਂ ਦੇ ਘਰ ਪਰਤ ਕੇ ਉਹ 4-5 ਰਿਕਾਰਡ ਵੱਜਦੇ ਰਹਿੰਦੇ ਸਨ, ਉਹਨੂੰ ਵੀ ਫਰਾਂ ਦੇ ਕੁਝ ਗਿਣਵੇਂ ਮੰਜ਼ਰ ਜਰੇ ਚੇਤੇ ਆਉਂਦੇ। ਇੱਕ ਵਾਰੀ ਉਹ ਸਾਰਿਆਂ ਲਈ ਪਾਨ ਲਿਆਇਆ, ਸਾਰਿਆਂ ਲਈ ਮਿੱਠੇ, ਪਰ ਆਪਣੇ ਲਈ ਇਲਾਚੀ ਸੁਪਾਰੀ ਵਾਲਾ ਸਾਦਾ। ਪਰ ਵੰਡਣ ਲੱਗਿਆਂ ਥੁੜਕ ਲੱਗ ਗਈ। ਸਾਦਾ ਪਾਨ ਉਹ ਖਾਣ ਲੱਗ ਪਈ ਤੇ ਮੂੰਹ ਬਣਾ ਕੇ ਆਖਿਓਸ, ਇਹ ਤੇ ਕੌੜਾ ਏ, ਵਾਪਸ ਕਰ ਦੇ। ਹੁਣ ਮੈਂ ਮੂੰਹ ਵਿੱਚ ਪਾ ਬੈਠੀ ਹਾਂ। ਫੇਰ ਕੀ ਹੋਇਆ, ਮੈਂ ਵੀ ਗਲਤੀ ਨਾਲ ਮਿੱਠਾ ਪਾਨ ਮੂੰਹ ਵਿੱਚ ਪਾ ਬੈਠਾ।
ਉਹਨੂੰ ਉਸ ਵੇਲੇ ਤੇ ਗੱਲ ਦੀ ਸਮਝ ਨਾ ਆਈ, ਪਰ ਥੋੜ੍ਹੇ ਚਿਰ ਪਿੱਛੋਂ ਜਦੋਂ ਉਹਨੂੰ ਸਮਝ ਆਈ, ਉਹਨੇ ਉਹਦੇ ਵੱਲ ਇੰਜ ਤੱਕਿਆ ਜਿਵੇਂ ਉਹਨੂੰ ਪਾਨ ਵਿੱਚ ਰੱਖ ਕੇ ਚੱਬ ਜਾਏਗੀ, ਤੇ ਆਖਿਆ, ਉਸ ਗੰਦੇ। ਇੱਕ ਵਾਰੀ ਰਾਤ ਨੂੰ ਉਹ ਤਿੰਨੇ ਉਹਦੇ ਨਾਲ ਛੱਤ ਉੱਤੇ ਸਾਗ ਮਾਂਦੀ ਚਾਂਦਣੀ ਵਿੱਚ ਖਲੋਤੀਆਂ ਗੱਲਾਂ ਕਰਦੀਆਂ ਪਈਆਂ ਸਨ ਕਿ ਉਹਨੇ ਚੰਨ ਵੱਲ ਮੂੰਹ ਕਰਕੇ ਕੋਈ ਗੱਲ ਕੀਤੀ। ਉਸ ਵੇਲੇ ਚਿੱਟੇ ਰੇਸ਼ਮੀ ਲਿਬਾਸ ਵਿੱਚ, ਖੁੱਲ੍ਹੇ ਵਾਲਾਂ ਤੇ ਚਮਕਦੀਆਂ ਅੱਖਾਂ ਨਾਲ ਉਹ ਉਹਨੂੰ ਕੋਈ ਅਪਸਰਾ, ਕੋਈ ਪਰੀ ਜਾਪੀ ਜਿਹੜੀ ਉਡਾਰੀ ਮਾਰਨ ਲੱਗੀ ਹੋਵੇ। ਉਹਨੇ ਆਖਿਆ, ਤੇਰੇ ਰਖਤ ਕਿੱਥੇ ਨੇ? ਕੁੜੀਆਂ ਨੂੰ ਕੁਝ ਸਮਝ ਨਾ ਆਈ ਭਈ ਉਹਦਾ ਕੀ ਮਤਲਬ ਸੀ ਤੇ ਰਖਤ ਕੀ ਹੁੰਦੇ ਨੇ, ਪਰ ਉਹ ਸਮਝ ਗਈ ਤੇ ਅਸਲ ਗੱਲ ਕੁੜੀਆਂ ਤੋਂ ਲੁਕਾਉਣ ਲਈ ਬੜੇ ਰਿਵਾਜੀ ਤਰੀਕੇ ਨਾਲ ਆਖਿਆ, ਉਸ ਥੱਲੇ ਅਲਮਾਰੀ ਵਿੱਚ। ਉਹ ਹੋਰ ਪਰੇਸ਼ਾਨ ਹੋ ਗਈਆਂ ਭਈ ਇਹ ਰਖਤ ਕੀ ਸਨ, ਉਹਨਾਂ ਕਿਉਂ ਨਹੀਂ ਵੇਖੇ ਸਨ। ਉਸ ਵੇਲੇ ਤੇ ਉਹਨਾਂ ਦੇ ਪੁੱਛਣ ਉੱਤੇ ਦੋਵਾਂ ਨੂੰ ਟਾਲ ਦਿੱਤਾ, ਪਰ ਜਦੋਂ ਥੱਲੇ ਆ ਕੇ ਕੁੜੀਆਂ ਫਰਾ ਦੀ ਅਲਮਾਰੀ ਦੀ ਇੱਕ ਇੱਕ ਸ਼ੈ ਫਰੋਲ ਛੱਡੀ ਤੇ ਉਹ ਦੋਵੇਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਉੱਚੀ ਉੱਚੀ ਹੱਸੇ। ਫਿਰ ਉਸ ਰਾਤ ਦਾ ਮੰਜ਼ਰ, ਜਦੋਂ ਟੈਕਸੀ ਵਿੱਚ ਉਹਦੇ ਜੁੱਸੇ ਦੀ ਖੁਸ਼ਬੂ ਆਈ ਸੀ, ਤੇ ਰੇਲ ਕਾਰ ਦਾ ਉਹ ਮੰਜ਼ਰ ਜਦੋਂ ਉਹਨੇ ਨੇੜਿਓਂ ਖਿੱਚ ਕੇ ਉਹਦੇ ਸੀਨੇ ਵਿੱਚ ਨੈਨਾਂ ਦੇ ਤੀਰ ਮਾਰੇ ਸਨ। ਉਹ ਜਰੇ ਜਰੇ ਇਰਾਦੇ ਦਾ ਵਿਚਾਰਾ ਮਾਰ ਕੇ ਜ਼ਿਹਨ ਦੇ ਫਰਸ਼ ਨੂੰ ਸਾਫ਼ ਕਰਦਾ, ਪਰ ਥੋੜ੍ਹੇ ਚਿਰ ਪਿੱਛੋਂ ਉਹਦੇ ਨਕਸ਼ ਉੱਭਰ ਆਉਂਦੇ। ਫਿਰ ਉਹਨੇ ਉੱਠ ਕੇ ਅਲਮਾਰੀ ਵਿੱਚੋਂ ਉਹਦੀ ਫੋਟੋ ਕੱਢੀ। ਇਹ ਉਹਦੀ ਸਭ ਤੋਂ ਵਧੀਆ ਫੋਟੋ ਸੀ, ਜਿਹੜੀ ਇੱਕ ਵਾਰੀ ਉਹ ਉਹਦੇ ਤੋਂ ਪੁੱਛਿਆਂ ਬਗੈਰ ਕਾਰਨਸ ਤੋਂ ਚੁੱਕ ਲਿਆਇਆ ਸੀ। ਸਿਰਫ ਫਰਜ਼ਾਨਾ ਨੂੰ ਪਤਾ ਸੀ, ਪਰ ਜਦੋਂ ਉਹਨੇ ਰੌਲਾ ਪਾਇਆ ਵੀ ਮੇਰੀ ਤਸਵੀਰ ਕਿੱਥੇ ਗਈ ਏ, ਤੇ ਫਰਜ਼ਾਨਾ ਦੱਸ ਦਿੱਤਾ, ਬਾਜੀ ਮੈਂ ਅਨੈਕਸੀ ਵੱਲ ਜਾਂਦੀ ਵੇਖੀ ਏ, ਪਰ ਉਹਨੇ ਵਾਪਸ ਮੰਗੀ ਨਾ ਬੁਰਾ ਮੰਨਿਆ, ਸਿਰਫ ਇੰਨਾ ਪਿਆਰ ਭਰਾ ਸ਼ਿਕਵਾ ਕੀਤਾ, ਚੋਰੀ ਦੀ ਆਦਤ ਭੈੜੀ ਏ ਵਕੀਲ ਸਾਹਿਬ। ਉਹਦਾ ਜੀ ਕਰਦਾ ਤਸਵੀਰ ਵਿੱਚ ਜਾਨ ਪੈ ਜਾਵੇ ਤੇ ਉਹਨੂੰ ਆਪਣੇ ਦਿਲ ਦਾ ਹਾਲ, ਆਪਣੀ ਬੇਕਰਾਰੀ ਤੇ ਆਪਣਾ ਦੁੱਖ ਦੱਸੇ। ਕੁਝ ਚਿਰ ਨੀਂਹ ਜਲਾ ਕੇ ਉਹਨੂੰ ਤੱਕਦਾ ਰਿਹਾ, ਫਿਰ ਉਸੇ ਤਰ੍ਹਾਂ ਗੱਡੀ ਕਾਗਜ਼ ਵਿੱਚ ਵਲੇਟ ਕੇ ਅਲਮਾਰੀ ਵਿੱਚ ਰੱਖ ਦਿੱਤੀ ਤੇ ਜੰਦਰਾ ਮਾਰ ਦਿੱਤਾ, ਕੋਈ ਹੋਰ ਵੇਖ ਨਾ ਲਵੇ, ਚੋਰੀ ਨਾ ਕਰ ਲਵੇ। ਹੁਣ ਇਹੋ ਤਸਵੀਰ ਉਹਦੇ ਕੋਲ ਬਚੀ ਸੀ। ਦੁਪਹਿਰ ਵੇਲੇ ਪਿੰਡੋਂ ਮੀਆਂ ਅਬਦਲ ਆ ਗਿਆ। ਆਖਣ ਲੱਗਾ, ਤੂੰ ਤੇ ਮੇਰੀ ਆਵਾਜ਼ ਦਾ ਰਿਕਾਰਡ ਨਹੀਂ ਬਣਾਇਆ, ਪਰ ਮੈਨੂੰ ਗ੍ਰਾਮੋਫੋਨ ਕੰਪਨੀ ਦਾ ਪਤਾ ਲੱਭ ਗਿਆ ਹੈ, ਮੈਂ ਲਾਹੌਰ ਚਲਿਆ। ਠੀਕ ਏ, ਉਹਨੇ ਆਖਿਆ, ਹੋਆ ਤੈਨੂੰ ਬੜਾ ਚਾਅ ਏ।